ਜ਼ਰੂਰ ਜੀ ਕੋਸ਼ਿਸ਼ ਕਰਾਂਗੇ ਤੁਹਾਡੀ ਆਪਸ ਵਿੱਚ ਗੱਲਬਾਤ ਹੋ ਜਾਏ। ਨੰਤੇ ਨਾਲ ਕਰਾ ਦਿਓ ਉਹਦਾ, ਹਜ਼ਾਰਾਂ ਦੇ ਮੁੰਡਿਆਂ ਨਾਲ ਜਿਨ੍ਹਾਂ ਨੂੰ ਭਜੋ ਨਹੀਂ ਆਖਿਆ ਉਹਨਾਂ ਨਾਲ ਕਰਾ ਦਿਓ। ਅੱਛਾ, ਜੇ ਨਹੀਂ ਤੇ ਅਰਜਨ ਨਾਲ ਉਦੋਂ ਹੋਵੇ, ਅਰਜਨ ਹੋਵੇ ਉਹਦੇ ਨਾਲ ਕਰਾ ਦਿਓ। ਅਗਲੇ ਪਾਸੇ ਜੋ ਲਾਲਪੁਰ ਆ ਗਿਆ ਉੱਥੇ ਕਲਫੂ ਆਰਡਰ ਲੱਗਾ। ਉਹਨਾਂ ਫਿਰ ਸਾਨੂੰ ਫੜ ਲਿਆ, ਉਹਨਾਂ ਫੜ ਲਿਆ, ਉਹਨਾਂ ਆਖਿਆ ਸਿੱਧੇ ਹੋ ਜਾਓ, ਲਾਈਨ 'ਚ ਲੱਗ ਜਾਓ। ਅੱਛਾ, ਗੋਲੀ ਦੇ ਤੁਸੀਂ ਹੱਕਦਾਰ ਜੇ। ਉਹ ਫਿਰ ਨਾਰਾਇਣ ਸਿੰਘ ਲੱਗਾ ਸੀ। ਨਾਰਾਇਣ ਸਿੰਘ ਲੱਗਾ ਸੀ ਆਪਣਾ ਮੇਜਰ। ਅੱਛਾ, ਉਹਨਾਂ ਆਖਿਆ ਕਿੱਥੋਂ ਆਏ? ਉਹਨਾਂ ਆਖਿਆ ਅੰਮ੍ਰਿਤਸਰੋਂ। ਚੱਕ ਘਰੇ ਖਾਣੇ ਚੌਧਰੀ ਨੂੰ ਉੱਥੇ ਚੌਧਰੀ ਚੰਦ ਖਾਨ ਨੂੰ ਜਾਣਦੇ। ਉਹਨਾਂ ਆਖਿਆ ਉਹ ਮੇਰਾ ਭਰਾ। ਉਹਨੇ ਆਖਿਆ ਪਰਾਂ ਹੋ ਜਾਓ, ਪਰਾਂ ਹੋ ਜਾਓ। ਛੋਟੇ ਦਾ ਸੀ ਉਹਦਾ ਬਹੂ ਦੀ ਮਾਂ ਦੀ ਬੜੀ ਜਵਾਨ ਸੀ। ਉਹ ਉਹਨੂੰ ਆਂਦੀ ਆ ਬਈ ਜਾ ਬਹੂ ਉੱਥੋਂ ਗੰਨਾ ਲਿਆ, ਇਹਨਾਂ ਨਿਆਣਿਆਂ ਨੂੰ ਟੋਟੀ ਦੇਈਏ, ਨਿਆਣੇ ਬੜੇ ਰੋਂਦੇ ਆ। ਅੱਛਾ, ਉਹ ਆਂਦਾ ਮਾਂ ਸਿੱਖ ਵੜਿਆ। ਉਹਨਾਂ ਆਖਿਆ ਪਰਵਾਹ ਨਾ ਕਰ, ਜਾ ਤੈਨੂੰ ਮੈਂ 32 ਧਾਰਾਂ ਬਖਸ਼ੀਆਂ। 30 ਇਹਨਾਂ ਦੇ ਘਰ, ਬਾਕੀ ਬਾਹਮਣਾਂ ਦੇ ਘਰ ਸੀ। ਅੱਛਾ, 1-2 ਤੀਰਥ, ਨੰਤਾ, ਅੱਛਾ, ਹੰਸੂ ਤੇ ਨੰਦ ਸੂਜ ਕਹਿੰਦਾ ਇੱਕ ਘਰ ਸੀ। ਅੱਛਾ, ਤੇ ਬਾਕੀ ਕੰਬੋਆਂ ਦਾ ਕੀ ਨਾਂ ਸਨ? ਰੋਡ ਸਿਉ, ਕਨਈਆ ਸਿੰਘ, ਇਹ ਆਪਣਾ ਵਿਸਾਖਾ ਸਿੰਘ। ਅੱਛਾ, ਇਹ ਚੱਕਰੇ ਖਾਂਦਾ ਸੀ। ਇੱਥੇ ਸਾਡੇ ਕੋਲ 90 ਮਰਬੇ ਜ਼ਮੀਨ ਸੀ। ਕਿਹੜੀ ਜਗ੍ਹਾ ਤੇ? ਚੱਕਰੇ ਖਾਂ ਦੇ। ਚੱਕ ਕਰੇ ਖਾਂ। ਸਾਡਾ ਮਾਲਕ ਅਸੀਂ ਉਹ ਚੱਕਦੇ ਸਾਂ। ਕਿਹੜੇ ਜ਼ਿਲ੍ਹੇ ਦੇ ਵਿੱਚ ਆਉਂਦਾ ਸੀ ਇਹ? ਅੰਮ੍ਰਿਤਸਰ ਚ। ਅੱਛਾ, ਅੰਮ੍ਰਿਤਸਰ ਚ। ਤੇ ਪਹਿਲੇ ਆਪਣੇ ਬਜ਼ੁਰਗ ਕਿੱਥੇ ਰਹਿੰਦੇ ਸੀ? ਪਹਿਲੇ ਉਹ ਤੁਹਾਨੂੰ ਦੱਸੇ ਨੀ, ਲੁਧਿਆਣੇ ਭੁੰਗੇ। ਉੱਥੋਂ ਆਏ ਤੇ ਇੱਥੇ ਬਹਾਦਰ ਖਾਂ ਤੇ ਦੋਵੇਂ ਭਰਾ ਸੀ। 90 ਮਰਬੇ ਸਾਡੀ ਸੀ, 90 ਉਹਨਾਂ ਦੀ ਸੀ। ਅੱਛਾ, ਤੇ ਮੈਂ ਹੁਣ ਤੈਨੂੰ ਨਾਂ ਦੱਸਾਂ ਨਾ, ਜੈਲਦਾਰ ਨਿਆਮਤ ਖਾਂ ਕੋਹਲੀ ਦਾ। ਅੱਛਾ, ਜੈਲਦਾਰ ਨਿਆਮਤ ਖਾਂ ਤੇ ਸੇਲ ਸਿਉ ਟੋਟੇ ਦਾ। ਅੱਛਾ, ਜੈਲਦਾਰ ਉਹ। ਅੱਛਾ, ਤੇ ਉਹਦਾ ਮੁੰਡਾ ਸਰਕਟ ਸਿਉ। ਸੁਲੱਖਣ ਸਿਉ। ਅੱਛਾ, ਤੇ ਮੀਆਂ ਮਿੰਟ ਦਾ ਜੈਲਦਾਰ ਸਵਰਨ ਸਿੰਘ। ਅੱਛਾ, ਸਵਰਨ ਸਿੰਘ। अस्सलाम वालेकुम जी, सत श्री अकाल, आदाब दोस्तों। सब ਦਾ ਪੰਜਾਬ ਦੀ ਟੀਮ ਪਿੰਡ ਝਬਰਾਂ ਦੇ ਵਿੱਚ ਪਹੁੰਚੇ ਆ ਤੇ ਸਾਡੇ ਸਾਹਮਣੇ ਜਿਹੜੇ ਬਜ਼ੁਰਗ ਬੈਠੇ ਨੇ, ਨਾਰੂ ਰਾਜਪੂਤ ਫੈਮਿਲੀ ਨਾਲ ਇਹਨਾਂ ਦਾ ਤਲਕ ਹੈ ਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਪਹਿਲੇ ਰਹਿੰਦੇ ਸੀ, ਫਿਰ ਉਸ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਰਹਿਣ ਲੱਗ ਪਏ। ਅੰਮ੍ਰਿਤਸਰ ਤੋਂ ਕਿਸ ਤਰ੍ਹਾਂ ਪਾਕਿਸਤਾਨ ਤੱਕ ਦਾ ਸਫ਼ਰ ਕੀਤਾ ਇਹਨਾਂ ਨੇ, ਅੱਜ ਪੁੱਛਾਂਗੇ 47 ਦੀ ਕਹਾਣੀ ਬਜ਼ੁਰਗਾਂ ਦੀ ਜ਼ੁਬਾਨੀ। ਆਓ ਮਿਲਦੇ ਹਾਂ ਤੇ ਗੱਲਬਾਤ ਸਾਂਝੀ ਕਰਦੇ ਹਾਂ। अस्सलाम वालेकुम। वालेकुम सलाम। की हाल चाल है? अल्लाह की रहमत। ਬਜ਼ੁਰਗੋ ਕੀ ਨਾਮ ਹੈ ਆਪਣਾ? मेरा नाम राणा मोहम्मद सैन। ਰਾਣਾ ਮੁਹੰਮਦ ਸੈਨ। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਸੀ? गुलाम मोहम्मद। ਗੁਲਾਮ ਮੁਹੰਮਦ। ਤੇ ਦਾਦਾ ਜੀ ਦਾ? सरदार खान। ਸਰਦਾਰ ਖਾਨ। ਕਿਹੜੀ ਬਰਾਦਰੀ ਆਪਣੀ? नारू बरादरी। ਨਾਰੂ ਰਾਜਪੂਤ। हाँ, नारू राजपूत। सही हो गया। श्री रामचंद्र की औलाद। वाह जी वाह, अपने शजरे ਦਾ ਪਤਾ ਸਾਰਾ। हाँ। ਠੀਕ ਹੋ ਗਿਆ। ਅੱਛਾ ਬਾਬਾ ਜੀ, ਇਹ ਦੱਸੋ ਆਪਣਾ ਹਿੰਦੁਸਤਾਨ ਦੇ ਵਿੱਚ ਕਿਹੜਾ ਪਿੰਡ ਸੀ ਜਿੱਥੇ ਤੁਹਾਡੇ ਅਬਾਓ ਜਦਾਦ ਰਹਿੰਦੇ ਹੁੰਦੇ ਸੀ? ਉਥੋਂ ਅਸੀਂ ਆਏ ਆ ਬਹਾਦਰ ਖਾਂ ਤੇ ਨਵਾਬ ਕਰੇ ਖਾਂ, ਦੋ ਭਰਾ ਸੀ। ਉਹਨਾਂ ਨੂੰ ਇਸੇ ਮਰਬੇ ਲੱਭੇ। ਉਹ ਬਹਾਦਰ ਪੋਰਿਆ, ਇਹ ਚੱਕ ਕਰੇ ਖਾਂਦਾ ਸੀ। ਇੱਥੇ ਸਾਡੇ ਕੋਲ 90 ਮਰਬੇ ਜ਼ਮੀਨ ਸੀ। ਕਿਹੜੀ ਜਗ੍ਹਾ ਤੇ? ਚੱਕ ਕਰੇ ਖਾਂ ਦੇ। ਚੱਕ ਕਰੇ ਖਾਂ। ਸਾਡਾ ਮਾਲਕ ਅਸੀਂ ਉਹ ਚੱਕਦੇ ਸਾਂ। ਕਿਹੜੇ ਜ਼ਿਲ੍ਹੇ ਦੇ ਵਿੱਚ ਆਉਂਦਾ ਸੀ ਇਹ? ਅੰਮ੍ਰਿਤਸਰ ਚ। ਅੱਛਾ, ਅੰਮ੍ਰਿਤਸਰ ਚ। ਤੇ ਪਹਿਲੇ ਆਪਣੇ ਬਜ਼ੁਰਗ ਕਿੱਥੇ ਰਹਿੰਦੇ ਸੀ? ਪਹਿਲੇ ਉਹ ਤੁਹਾਨੂੰ ਦੱਸੇ ਨੀ, ਲੁਧਿਆਣੇ ਭੁੰਗੇ।
ਹਰਿਆਣੇ ਉੱਥੋਂ ਆਏ ਤੇ ਇੱਥੇ ਬਹਾਦਰ ਖਾਂ ਤੇ ਦੋਵੇਂ ਭਰਾ ਸੀ। 90 ਸਾਡੀ ਸੀ, 90 ਉਹਨਾਂ ਦੀ ਸੀ। ਅੱਛਾ, ਆ ਗਈ ਸਮਝ? ਤੁਹਾਡੀ ਉਸ ਵੇਲੇ ਉਮਰ ਕਿੰਨੀ ਸੀ ਜਦੋਂ 47 ਦੀ ਵੰਡ ਹੋਈ ਹੈ? ਮੇਰੀ ਉਮਰ ਉਸੇ 12 ਕੁ ਸਾਲ ਦੀ ਹੋਣੀ। ਅੱਛਾ, 12 ਸਾਲ ਦੀ। ਹਾਂ। ਇਹਦਾ ਮਤਲਬ ਤੁਹਾਨੂੰ ਪੂਰੀ ਹੋਸ਼ ਹੈ ਆਪਣੇ ਹਾਂ, ਪਿੰਡ ਮੈਨੂੰ ਦੀ। ਸਾਰੀ ਹੋ ਗਿਆ। ਤੁਹਾਡਾ ਜਨਮ ਅੰਮ੍ਰਿਤਸਰ ਜ਼ਿਲ੍ਹੇ ਦਾ ਹੈ ਕਿ ਉੱਥੋਂ ਦਾ ਹੁਸ਼ਿਆਰਪੁਰ ਦਾ? ਉਹ ਤੇ ਵੱਡੇ ਵਡੇਰੇ ਆਏ ਸੀ ਤੇ ਉਹ ਤਾਂ ਸਾਡੇ ਦਾਦਿਆਂ ਦੀ ਬਾਬਿਆਂ ਤੋਂ ਪਹਿਲਾਂ ਦੇ ਇੱਥੇ ਆਏ ਸੀ ਤੇ ਵੱਡੋ ਮੇਰਾ ਇਸੋ ਦਾ ਜੰਮ ਪਾੜਿਆ ਚੱਕ ਕਰੇ ਖਾਂਦਾ। ਅੱਛਾ, ਚੱਕ ਕੜੇ ਖਾਂ ਦਾ। ਹਾਂ, ਉਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਉਹਦੇ ਨਾਲ ਮੀਏ ਮਿੰਡ, ਕੋਲੀ, ਸਹੀ। ਮੀਏ ਮਿੰਡ, ਕੋਲੀ, ਜਲਾਲਾਬਾਦ, ਥਾਣਾ ਵੈਰੋਵਾਲ। ਥਾਣਾ ਵੈਰੋਵਾਲ। ਹਾਂ, ਥਾਣਾ ਵੈਰੋਵਾਲ। ਤਹਿਸੀਲ ਕਿਹੜੀ? ਖਾਨਾ ਖਲਚੀਆਂ। ਅੱਛਾ, ਤਹਿਸੀਲ ਤਰਨਤਾਰਨ ਦੀ। ਅੱਛਾ, ਤਰਨਤਾਰਨ, ਜ਼ਿਲ੍ਹਾ ਅੰਮ੍ਰਿਤਸਰ। ਜ਼ਿਲ੍ਹਾ ਅੰਮ੍ਰਿਤਸਰ। ਕਿੱਡਾ ਕੁ ਵੱਡਾ ਪਿੰਡ ਸੀ ਤੁਹਾਡਾ? ਸਾਡਾ ਪਿੰਡ ਏਡਾ ਵੱਡਾ ਨਹੀਂ ਸੀ। ਬਾਕੀ ਮੰਝਾਂ ਦੇ ਘਰ ਸੀ ਤੇ ਬਾਕੀ ਨਾਰੂਆਂ ਦੇ ਅਸੀਂ 3-4 ਹੀ ਘਰ ਸਾਂ। ਅੱਛਾ, ਚੌਧਰੀ ਸਰਦਾਰ ਖਾਨ, ਨਵਾਬ ਖਾਨ ਦੀ ਔਲਾਦ। ਅੱਛਾ, ਅੱਛਾ, ਅੱਛਾ। ਬਾਦ ਮਾਲਕ ਸੀ ਸਾਡੇ ਦੂਜੇ ਸਾਰੇ ਜਿੰਨੇ ਆਏ ਸੀ ਮੰਝ ਸੀ ਜਾਂ ਉੱਥੇ ਕਬੋਜਰੇ ਰਹਿੰਦੇ ਸਾਰੇ ਮਰੂਸੀ ਸੀ। ਅੱਛਾ, ਕੰਬੋ ਵੀ ਰਹਿੰਦੇ ਸੀ ਉੱਥੇ? ਹਾਂ, ਅੱਛਾ, ਉਹ ਮਰੂਸੀ ਸੀ ਸਾਡੇ। ਆਪਣੀ ਇਹਦਾ ਮਤਲਬ ਸਭ ਨਾਲੋਂ ਜ਼ਿਆਦਾ ਜ਼ਮੀਨ ਸੀ ਉਸ ਪਿੰਡ ਦੇ ਉੱਥੇ ਵਿੱਚ। ਸਾਡੇ 90 ਮਰਬੇ ਜ਼ਮੀਨ ਦੇ ਸੀ। ਵਾਹ ਜੀ ਵਾਹ। ਤੇ ਉਹਦੇ ਵਿੱਚੋਂ ਮਤਲਬ ਅਹਿਮਦਪੁਰੀਆਂ ਨੂੰ ਵਿੱਚੋਂ ਦੇਤੀ। ਉੱਥੇ ਚੌਂਪੜ ਖੇਡਣ ਆਉਂਦਾ ਹੁੰਦਾ ਸੀ। ਕੌਣ? ਉਹ ਚੌਂਪੜ ਖੇਡਣ ਆਉਂਦਾ ਹੁੰਦਾ ਸੀ ਅਹਿਮਦ ਖਾਨ। ਅੱਛਾ, ਉਹ ਹੀ ਭੋਰਸੀ ਦਾ। ਅੱਛਾ। ਉਹਨੂੰ ਵਿੱਚੋਂ ਅਹਿਮਦ ਖਾਨ ਨੂੰ ਉਹ ਜ਼ਮੀਨ ਦੇਤੀ ਕੁਛ ਤੇ ਬਾਕੀ ਸਾਡੇ ਕੋਲ ਸੀ। ਲਾਗੇ ਕੋਲੀ, ਟੋਟਾ, ਅੱਛਾ, ਸਰਦੀਆਂ, ਮੀਆਂ ਮਿੰਡ, ਇਹਨਾਂ ਵਿੱਚ ਪਿੰਡਾਂ ਦੇ ਵਿੱਚ ਵੀ ਜ਼ਮੀਨ ਤੁਹਾਡੀ ਸੀ? ਆ ਇਹਨਾਂ ਦੇ ਵਿਚਕਾਰ ਸਾਡੀ ਜ਼ਮੀਨ ਸੀ। ਵਾਹ ਜੀ ਵਾਹ। ਤੇ ਮੈਂ ਹੁਣ ਤੈਨੂੰ ਨਾਂ ਦੱਸਾਂ ਨਾ। ਜੈਲਦਾਰ ਨਿਆਮਤ ਖਾਂ ਕੋਲੀ ਦਾ। ਅੱਛਾ, ਜੈਲਦਾਰ ਨਿਆਮਤ ਖਾਂ। ਨਿਆਮਤ ਖਾਂ ਤੇ ਸੇਲ ਸਿਓ ਟੋਟੇ ਦਾ। ਅੱਛਾ, ਸਿੱਖ ਸੀ? ਜੈਲਦਾਰ ਉਹ। ਅੱਛਾ। ਤੇ ਉਹਦਾ ਮੁੰਡਾ ਸਰਕਟ ਸਿਓ। ਸਰਕਟ ਸਿਓ? ਸਲੱਖਣ ਸਿਓ। ਸਲੱਖਣ ਸਿਓ। ਹਾਂ, ਸਲੱਖਣ ਸਿਓ। ਅੱਛਾ। ਤੇ ਮੀਏ ਮਿੰਡ ਦਾ ਜੈਲਦਾਰ ਸਵਰਨ ਸਿੰਘ। ਅੱਛਾ, ਸਵਰਨ ਸਿੰਘ। ਵਾਹ ਜੀ ਵਾਹ। ਤੇ ਉੱਥੇ ਮੈਂ ਇਸੇ ਮੀਏ ਮਿੰਡ ਪੜਦਾ ਰਿਹਾ। ਕਿੰਨਵੀਂ ਜੇ ਪੜ੍ਹਦੇ ਰਹੇ ਹੋ? ਉੱਥੇ ਚੌਥੀ ਚ ਮੈਂ ਪੜਦਾ ਰਿਹਾ, 5ਵੀਂ। ਤੁਹਾਡੇ ਨਾਲ ਫਿਰ ਸਿੱਖਾਂ ਦੇ ਬਾਲ ਵੀ ਪੜ੍ਹਦੇ ਹਾਂ, ਹੋਣੇ? ਮੈਂ ਸਿੱਖਾਂ ਦੇ ਬਾਲ ਵੀ ਪੜਦੇ। ਉਹਨਾਂ ਦੇ ਨਾਂ ਦੱਸੋ। ਬੂਆ ਸਿੰਘ ਘੰਟੀ ਵਜਾਉਂਦਾ ਹੁੰਦਾ ਸੀ। ਅੱਛਾ, ਅਬਦੁਲਵਾਦ ਪੜਾਉਂਦਾ ਹੁੰਦਾ ਸੀ। ਮਾਸਟਰ ਸੀ? ਹਾਂ, ਮਾਸਟਰ ਅਬਦੁਲਵਾਦ। ਅੱਛਾ। ਹੈ, ਜਗੀਰੀ ਲਾਲ ਪੜਾਉਂਦਾ ਸੀ। ਅੱਛਾ। ਜਗੀਰੀ ਲਾਲ ਵੀ ਪੜਾਉਂਦਾ ਸੀ। ਤੇ ਇਥੋਂ ਮੀਆਂ ਮਿੰਟ ਦੇ ਵਿੱਚ ਤੋਤੀ ਰਾਮ। ਤੋਤੀ ਰਾਮ? ਉਦੋਂ ਰਾਮ ਉਹਦਾ ਬਲਦ ਤੋਤੀ ਰਾਮ। ਤੇ ਉਹਦਾ 600 ਠੇਕੇਦਾਰ। ਅੱਛਾ। ਆਗੇ ਸਮਝ। ਤੇ ਇਹਨਾਂ ਦਾ ਇੱਥੇ ਪੜਾਉਂਦਾ ਹੈ। ਤੇ ਇਹ ਸਾਡੇ ਖੂਹ ਦੇ ਲਾਗੇ ਉਰਲੇ ਪਾਸੇ ਪਾਲੀਕਿਆਂ ਦਾ ਡੇਰਾ। ਪਾਲੀਕਿਆਂ ਦਾ? ਪਾਲੀਕਿਆਂ ਦਾ ਸਿੱਖ ਸੀ ਉਹ ਮੀਆਂ ਮਿੰਟ ਦੇ। ਅੱਛਾ। ਤੇ ਟਨ ਟਕੇ। ਸਹੀ। ਆਗੇ ਸਮਝ। ਤੁਹਾਡੇ ਨਾਲ ਜਿਹੜੇ ਉੱਥੇ ਬੱਚੇ ਪੜ੍ਹਦੇ ਸੀ ਉਹਨਾਂ ਵਿੱਚ ਸਿੱਖਾਂ ਦੇ ਹਿੰਦੂਆਂ ਦੇ ਬੱਚੇ ਵੀ ਹੋਣੇ ਨੇ? ਆਹੋ, ਸਾਰੇ ਹਿੰਦੂਆਂ ਦੇ ਬੱਚੇ। ਉਹਨਾਂ ਦਾ ਕੋਈ ਨਾਂ ਚੇਤਾ? ਅਰਜਨ। ਅਰਜਨ? ਬਲਦ ਉਦੋਂ ਰਾਮ। ਅੱਛਾ, ਅਰਜਨ ਬਲਦ ਉਰਦੂ ਰਾਮ। ਉਹਦਾ ਤਾਂ ਪਿਓ ਦਾ ਹੁੰਦਾ ਸੀ ਕਿਰਪਾ। ਅੱਛਾ, ਵਾਹ ਜੀ ਵਾਹ। ਇਹ ਤੁਹਾਡੇ ਨਾਲ ਪੜ੍ਹਦੇ ਸੀ? ਹਾਂ। ਭਜੋ। ਭਜੋ? ਭਜੋ ਤੇ ਉਹਦੇ ਪਿਓ ਦਾ ਹਜ਼ਾਰਾ। ਅੱਛਾ, ਹਜ਼ਾਰਾ। ਸਹੀ ਹੋ ਗਿਆ। ਤੇ ਸਵਰਨ ਸਿੰਘ ਤੇ ਉਹਦੇ ਨਾਮੇ ਹਜ਼ਾਰਾ। ਸਵਰਨ ਸਿੰਘ ਤੇ ਹਜ਼ਾਰਾ। ਅੱਛਾ, 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 ਅੱਛਾ। ਅੱਛਾ ਬਾਬਾ ਜੀ, ਆਪਣੇ ਪਿੰਡ ਦੀਆਂ ਲੰਬੜਦਾਰੀਆਂ ਕਿੰਨੀਆਂ ਸੀ? ਸਾਰੇ ਪਿੰਡ ਦੀ ਲੰਬੜਦਾਰੀ ਇੱਕੋ ਹੀ।
ਕੀ ਨਾਂ ਸੀ ਲੰਬੜਦਾਰ ਦਾ? ਲੰਬਰਦਾਰ ਤੇ ਅਸੀਂ ਸਾਂ ਤੇ ਉਂਝ ਕੋਲੀ ਵਾਲਿਆਂ ਨੂੰ ਮੁੜ ਕੇ ਦੇਤੀ ਸੀ। ਅੱਛਾ, ਪਹਿਲੇ ਤੁਹਾਡੇ ਕੋਲ ਸੀ, ਆਹ ਤੇ ਫਿਰ ਕੋਲੀ ਵਾਲਿਆਂ ਨੂੰ ਦੇਤੀ। ਉਹਨਾਂ ਨੂੰ ਕਿਉਂ ਦੇ ਦਿੱਤੀ ਸੀ? ਉਹਨਾਂ ਦੇਤੀ ਜਿੱਦਬਾਜੀ ਦਾ ਕਰਕੇ, ਉਦੋਂ ਵੀ ਫਿਰ ਸ਼ਰੀਕਾ ਇਸੇ ਤਰ੍ਹਾਂ ਹੁੰਦਾ ਨਾ, ਅੱਛਾ 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 ਜਿਹੋ ਜਿਹਾ ਰਾਜਪੂਤਾਂ ਦੇ ਕੰਮ ਆ। ਅੱਛਾ, ਆਪਣੀ ਰਿਸ਼ਤੇਦਾਰੀ ਕਿਹੜੇ ਕਿਹੜੇ ਪਿੰਡਾਂ 'ਚ ਸੀ? ਸਾਡੀ ਰਿਸ਼ਤੇਦਾਰੀ ਸਧਾਰ, ਹੂੰ ਹਰਦਾਨ, ਹੂੰ ਮਾਲੋਵਾਲ, ਤਲਵੰਡੀ ਅੱਛਾ ਤੇ ਵਿੱਚ ਅੰਮ੍ਰਿਤਸਰ ਦੇ ਦੱਸਣੀ ਕਿ ਦੂਸਰੀ ਸਾਰੀ ਦੱਸਣੀ ਸਾਰੀ। ਇਧਰ ਜਲੰਧਰ ਦੇ ਵਿੱਚ ਹੀ ਬਥੇਰੀ ਰਿਸ਼ਤੇਦਾਰੀ ਅੱਛਾ ਹੈ। ਹੂੰ ਨਾਨਕੇ ਕਿੱਥੇ ਸੀ? ਨਾਨਕੇ ਤਲਵੰਡੀ, ਮਾਲੋਵਾਲ ਤਲਵੰਡੀ। ਅੱਛਾ, ਮਾਲੋਵਾਲ ਤਲਵੰਡੀ। ਹਾਂ, ਇਹ ਉੱਥੇ ਆਉਂਦੇ ਸੀ ਹੁਸ਼ਿਆਰਪੁਰ ਦੇ ਵਿੱਚ? ਹੂੰ ਅੰਮ੍ਰਿਤਸਰ ਚ। ਅੱਛਾ, ਅੰਮ੍ਰਿਤਸਰ 'ਚ ਸੀ। ਤੂੰ ਤੇ ਹੁਸ਼ਿਆਰਪੁਰ ਦੀਆਂ ਗੱਲਾਂ ਕਰਦਾ, ਸਾਡੇ ਵੱਡੇ ਵੱਡੇ ਦੇ ਉੱਥੇ ਆਏ ਸੀ ਉੱਥੋਂ। ਅੱਛਾ ਉਹਨਾਂ ਆਣ ਕੇ ਤੇ ਜ਼ਮੀਨ ਉਹ ਰਾਜੇ ਸੀ ਨਾ, ਤੇ ਉਸ ਪਾਸੇ ਉਹਨਾਂ ਜੋ ਇੱਥੇ ਆਣ ਕੇ ਫਿਰ ਜ਼ਮੀਨ ਦਾ ਸਭ ਕੁਝ ਉਹਨਾਂ ਨੂੰ ਲੱਭ ਗਿਆ। ਹੂੰ ਹੂੰ ਅੱਛਾ, ਮਸੀਤਾਂ ਕਿੰਨੀਆਂ ਸੀ ਪਿੰਡ ਦੇ ਵਿੱਚ? ਇੱਕ ਪੱਕੀ ਮਸਜਿਦ ਸੀ? ਆ ਪੱਕੀ ਮਸਜਿਦ ਲਾਗੇ ਉਹਨਾਂ ਦੇ 5 ਪੀਰ ਹੀ ਸੀ, 5 ਪੀਰ ਦਫਨਾਏ ਸੀ ਮਸਜਿਦ ਦੇ ਆਲੇ ਦੁਆਲੇ? ਆਲੇ ਦੁਆਲੇ। ਅੱਛਾ, ਤੇ ਮਸਜਿਦ ਉਹ ਜੀ ਬਿਜਲੀ ਕਿਤੇ ਬਣੀ ਹੋਏਗੀ, ਬੜੀ ਮਸਜਿਦ ਬਣੀ ਸੀ। ਅੱਛਾ, ਸੋਹਣੀ ਮਸਜਿਦ ਬਣੀ ਸੀ। ਬੜੀ ਕੇ ਹੂੰ ਮੇਲਾ ਸ਼ੇਲਾ ਲੱਗਦਾ ਸੀ ਪਿੰਡ ਦੇ ਵਿੱਚ? ਮੇਲਾ ਲੱਗਦਾ ਸੀ ਪਿੰਡ ਦੇ ਵਿੱਚ? ਆ ਨਬੂਬਾਂ ਦਾ। ਨਬੂਬਾਂ ਦਾ? ਹਾਂ, ਨਬੂਬਾ ਉਹਨਾਂ ਨੂੰ ਮੰਨਦੇ ਸੀ, ਇਹਨਾਂ ਦਾ ਪੀਰਾਂ ਦਾ ਉੱਥੇ ਡੇਰਾ ਸੀ। ਅੱਛਾ, ਨਬੂਬਾਂ ਦਾ, ਪੰਜਾਂ ਪੀਰਾਂ ਦਾ, ਹੂੰ ਇਹਨਾਂ ਇਹ ਮੇਲੇ ਉੱਥੇ ਲੱਗਦੇ। ਸਹੀ। ਤੇ ਖਲਚੀਆਂ ਦੇ ਵਿੱਚ ਪੀਰ ਬਰਕਲੀ ਸ਼ਾਹ ਦਾ ਬੜਾ ਮੇਲਾ ਲੱਗਦਾ। ਅੱਛਾ 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 ਅੱਛਾ, ਸਹੀ ਹੋ ਗਿਆ। ਤੁਸੀਂ ਜਾਂਦੇ ਰਹੇ ਮੇਲਾ ਵੇਖਣ? ਹਾਂ, ਮੇਲਾ ਵੇਖਣ ਜਾਂਦੇ ਰਹੇ। ਵਾਹ ਜੀ, ਕਿੰਨੇ ਕੁ ਪੈਸੇ ਲੈ ਕੇ ਜਾਂਦੇ ਸੀ? 2-4 ਆਨੇ। ਉਹਦੇ ਨਾਲ ਮੇਲਾ ਵੇਖਿਆ ਜਾਂਦਾ? ਉਹਦਾ ਮੇਲਾ ਹੂੰ ਆਨੇ ਦੀਆਂ ਤੇ ਕਿਲੋ ਜਲੇਬੀਆਂ ਲੱਭ ਜਾਂਦੀਆਂ ਸੀ ਤੇ ਵਾਹ ਜੀ 9 ਵਾਹ। ਪੈਸਿਆਂ ਦੀ। ਅੱਛਾ, ਹੁਣ ਇਹ ਦੱਸੋ, ਤੁਹਾਡੇ ਪਿੰਡ ਦੇ ਵਿੱਚ ਸਿੱਖਾਂ ਦੇ ਤੇ ਹਿੰਦੂਆਂ ਦੇ ਕਿੰਨੇ ਕੁ ਘਰ ਸਨ? ਬਾਕੀ 40-50 ਇਹਨਾਂ ਮੰਝਾਂ ਦੇ ਘਰ ਸੀ। ਮੰਝਾਂ ਦੇ? ਹਾਂ, ਹੂੰ ਬਾਕੀ ਹਿੰਦੂ ਕਬੂਆਂ ਦੇ ਘਰ ਸੀ। ਅੱਛਾ ਇਹ 30 ਇਹਨਾਂ ਦੇ ਘਰ ਸੀ। ਬਾਕੀ ਬਾਹਮਣਾਂ ਦੇ ਘਰ ਸੀ। ਅੱਛਾ 1-2 ਤੀਰਥ, ਹੂੰ ਨੰਤਾ, ਅੱਛਾ ਹੰਸੂ ਹੂੰ ਤੇ ਨੰਦ ਸੂਜ ਕਹਿੰਦਾ ਇੱਕ ਘਰ ਸੀ। ਅੱਛਾ ਤੇ ਬਾਕੀ ਕਬੂਆਂ ਦੇ ਕੰਬੋਵਾਂ ਦਾ ਕੀ ਨਾਂ ਸਨ? ਰੋੜ ਸਿਉ, ਹੂੰ ਕਨਈਆ ਸਿੰਘ, ਹਾਂ ਇਹ ਆਪਣਾ ਵਿਸਾਖਾ ਸਿੰਘ ਅੱਛਾ ਤੇ ਸਦਾਗਰ। ਅੱਛਾ ਸਦਾਗਰ। ਅੱਛਾ ਬਾਬਾ ਜੀ, ਜਿਹੜੇ ਉੱਥੇ ਮੰਝ ਰਹਿੰਦੇ ਸੀ ਜਾਂ ਨਾਰੂ ਰਾਜਪੂਤ ਰਹਿੰਦੇ ਸੀ, ਇਹਨਾਂ ਦੇ ਵਿੱਚ ਕੋਈ ਹਿੰਦੂ ਵੀ ਸਨ ਕਿ ਸਾਰੇ ਮੁਸਲਮਾਨ ਹੀ ਸਨ ਰਾਜਪੂਤਾਂ 'ਚ? ਨਹੀਂ ਇਹ ਮੁਸਲਮਾਨ ਹੀ ਸੀ ਸਾਰੇ। ਕਬੋਈ ਸਿਰਫ ਉਸੇ, ਅੱਛਾ, ਕਬੋਈ ਹਿੰਦੂ ਸੀ। ਆਲੇ ਦੁਆਲੇ ਪਿੰਡਾਂ 'ਚ ਰਾਜਪੂਤ ਹਿੰਦੂ ਕੋਈ ਨਹੀਂ ਸਨ ਰਹਿੰਦੇ? ਕੋਈ ਹਿੰਦੂ ਰਾਜਪੂਤ ਨਹੀਂ ਸਾਡੇ, ਅੱਛਾ ਸਭ ਮੁਸਲਮਾਨ ਹੀ ਸਨ। ਇੱਧਰ ਕੋਈ ਹਿੰਦੂ ਰਾਜਪੂਤ ਨਹੀਂ ਸੀ। ਅੱਛਾ 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 ਮੀਆਂ ਮਿੰਟ ਦੇ ਵਿੱਚ ਸਿੱਖ, ਹੂੰ ਕੋਹਲੀ ਦੇ ਵਿੱਚ ਰਾਜਪੂਤ, ਅੱਛਾ ਹੋਰ ਵੀ ਕਮਾ ਗਏ। ਭਰਾਈਆਂ ਭਰੂਈਆਂ ਦੇ ਘਰ ਹੈਗੇ ਸੀ। ਅੱਛਾ ਅੱਛਾ ਟੋਟੇ ਦੇ ਵਿੱਚ ਘਮੇਰਾਂ ਦੇ ਘਰ ਸੀ। ਹੂੰ ਤੇ ਮੁਸਲਮਾਨਾਂ ਦੇ ਘਮੇਰਾਂ ਦੇ ਤੇ ਬਾਕੀ ਸਾਰੇ ਸਿੱਖ ਹੀ ਸਨ। ਅੱਛਾ 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 ਅਹਿਮਦਪੁਰ ਜਿਹੜਾ ਸੀ ਉਹ ਸਾਰਾ ਰਾਜਪੂਤਾਂ ਦਾ ਸੀ। ਅੱਛਾ, ਉੱਥੇ ਕਿਹੜੇ ਰਾਜਪੂਤ ਰਹਿੰਦੇ ਸੀ? ਉੱਥੇ ਉਹ ਵੀ ਪੱਟੀ। ਅੱਛਾ, ਭੱਟੀ ਸਨ। ਹਾਂ, ਸਹੀ ਹੋ ਗਿਆ। ਅੱਛਾ ਬਾਬਾ ਜੀ, ਹੁਣ ਇਹ ਦੱਸੋ, ਜਿਹੜੀ ਆਪਣੀ ਜ਼ਮੀਨ ਸੀ ਉੱਥੇ ਖੂਹਾਂ ਦੀ ਵਾਹੀ ਹੁੰਦੀ ਸੀ ਕਿ ਨਹਿਰੀ ਪਾਣੀ ਲੱਗਦਾ ਸੀ? 6 ਮਹੀਨਿਆਂ ਦੀ ਨਹਿਰ ਸੀ ਤੇ ਬਾਕੀ ਖੂਹ ਸਨ।
ਅੱਛਾ, ਖੂਹਾਂ ਦੇ ਕੋਈ ਨਾਂ ਯਾਦ ਨੇ? ਨਹੀਂ ਖੂਹਾਂ ਦੇ, ਹਾਂ, ਮੰਝਾਂ ਦਾ ਖੂਹ, ਹੂੰ, ਨਾਰੂਆਂ ਦਾ ਖੂਹ, ਕਬੋਆਂ ਦਾ ਖੂਹ, ਤਰਕਾਰੀ ਵਾਲਾ ਖੂਹ। ਅੱਛਾ, ਨਵਾਂ ਸਾਡਾ ਅਸੀਂ ਹੁਣੇ ਲਵਾ ਕੇ ਆਏ ਸਾਂ ਨਵਾਂ ਖੂਹ। ਕਿਹੜੇ ਪਾਸੇ ਲਵਾਇਆ ਸੀ ਪਿੰਡ ਦੇ? ਟੋਟੇ ਵਾਲੇ ਪੈਸੇ ਤੇ ਲਵਾਇਆ ਸੀ, ਹਿਸਾਬ ਲਾ ਲਓ ਵੀ ਆਹ ਕਿਹੜਾ ਪਾਸਾ, ਇਹ ਪਾਸੇ। ਪਹਾੜ ਵਾਲੇ ਪਾਸੇ। ਅੱਛਾ, ਪਹਾੜ ਵਾਲੇ ਪਾਸੇ। ਹਾਂ, ਤੇ ਦੂਜਾ ਜਿਹੜਾ ਸੀ ਉਹ ਚੜ੍ਹਦੇ ਪਾਸੇ ਸੀ। ਅੱਛਾ, ਚੜ੍ਹਦੇ ਪਾਸੇ ਸੀ। ਹਾਂ, ਸਹੀ ਹੋ ਗਿਆ। ਅੱਛਾ, ਇਹ ਦੱਸੋ ਜਿਹੜਾ ਪਿੰਡ ਸੀ ਤੁਹਾਡਾ, ਉੱਥੇ ਕੋਈ ਐਵੇਂ ਦੀ ਜਗ੍ਹਾ ਵੀ ਬਣਾਈ ਸੀ ਜਿੱਥੇ ਬਜ਼ੁਰਗ ਆ ਕੇ ਬਹਿੰਦੇ ਸੀ ਜਾਂ ਬੱਚੇ ਖੇਲਦੇ ਸੀ? ਕੋਈ ਥੜਾ ਟੈਪ, ਕੋਈ ਬੈਠਕ, ਕੋਈ ਚੌਂਤਾ ਹੈਗਾ ਸੀ ਪਿੰਡ ਦੇ ਵਿੱਚ? ਦੀਵਾਨ ਖਾਨਾ ਹੀ ਸੀ ਪੂਰਾ ਇੱਥੇ ਬਣਾਇਆ। ਕਿਹਨਾਂ ਨੇ ਬਣਾਇਆ? ਦੀਵਾਨ ਪੀਰਾਂ ਨੇ। ਅੱਛਾ, ਪੀਰਾਂ ਨੇ ਦੀਵਾਨਖਾਨਾ ਬਣਾਇਆ। ਪੀਰਾਂ ਦਾ ਦੀਵਾਨ ਖਾਨਾ ਉੱਥੇ ਸੀ, ਉੱਥੇ ਬਹਿੰਦੇ ਜਾਂ ਤਖੀਏ ਦੇ ਵਿੱਚ ਬਹਿੰਦੇ ਸੀ। ਅੱਛਾ, ਹੁੱਕਾ ਚੱਲਦਾ ਸੀ? ਹੈ ਹੁੱਕਾ ਚੱਲਦਾ ਸੀ? ਹੁੱਕਾ ਬੜਾ। ਅੱਛਾ, ਚੱਲਦਾ ਸੀ। ਤੇ ਜਾਂ ਉੱਥੇ ਚੰਦ ਖਾਂ ਦੇ ਜਿੱਥੇ ਸਾਡਾ ਤਾਇਆ ਸੀ, ਉੱਥੇ ਉਹ ਉੱਥੇ ਬੈਠਕ ਸੀ, ਉਹਦੇ ਵਿੱਚ ਬਹਿੰਦੇ ਸੀ। ਤਾਏ ਦਾ ਕੀ ਨਾਂ ਸੀ? ਚੰਦ ਖਾਂ, ਚੰਦ ਖਾਂ। ਅੱਛਾ ਅੱਛਾ ਅੱਛਾ, ਬਲਦ ਮੰਮਨ ਖਾਂ। ਸਹੀ ਹੋ ਗਿਆ। ਉੱਥੇ ਵਾਈ ਕਾਦੀ, ਕੀ ਕੁਛ ਉਗਦਾ ਸੀ? ਫਸਲ ਕਾਦੀ ਹੁੰਦੀ ਸੀ ਜ਼ਿਆਦਾ? ਇਹ ਕਣਕ ਤੇ ਛੋਲੇ, ਮਕਈ, ਬਾਜਰਾ। ਮੂੰਜੀ ਨਹੀਂ ਸੀ ਲਾਉਂਦੇ? ਮੂੰਗੀ ਲਾਉਂਦੇ ਸੀ ਐਵੇਂ ਬਿਗਾ ਅੱਛਾ ਬਿਗਾ ਮੂੰਗੀ, ਦੋ ਮੋਟੀ ਮੂੰਗੀ ਹੁੰਦੀ ਸੀ, ਝੋਨਾ ਦੇ ਨੂੰ ਆਂਦੇ। ਅੱਛਾ ਅੱਛਾ ਅੱਛਾ, ਸਹੀ ਹੋ ਗਿਆ। ਡੰਗਰ ਵਾਹਵਾ ਰੱਖੇ ਸੀ? ਆ ਡੰਗਰ ਬਾਬਾ, ਦੁੱਧ ਘਿਓ ਅੱਲਾ ਦੀ ਰਹਿਮਤ, ਗਾਈ। ਤੇ ਤੁਹਾਡੇ ਨਾਲ ਜਿਹੜਾ ਬੰਦਾ ਕੰਮ ਕਰਾਉਂਦਾ ਹੋਣਾ, ਨੌਕਰ ਜਿਹੜਾ ਰੱਖਿਆ ਸੀ, ਉਹਦਾ ਕੀ ਨਾਂ ਸੀ? ਸੁੰਦਰ। ਸੁੰਦਰ? ਹਾਂ, ਇਹ ਕਿੱਥੋਂ ਦਾ ਸੀ? ਉਹ ਉੱਥੋਂ ਦਾ ਪਿੰਡ ਦਾ। ਅੱਛਾ 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 ਅੱਛਾ, ਸਹੀ ਹੋ ਗਿਆ। ਸੁੰਦਰ ਨਾਮਾ ਜਿਹੜਾ ਸਾਡੇ ਨਾਲ ਦੇ ਖੁਸ਼ੀ ਅੱਛਾ, ਖੁਸ਼ੀ ਨਾ। ਤੇ ਵੇਖੋ ਜਿਹੜਾ ਨਾਲ ਡੰਡੇ ਡੁੰਡੇ ਮਾਰਦਾ ਸੀ, ਉਹਦਾ ਵੀ ਨਾਂ ਹੁਣ ਮਤਲਬ ਕਿਹਨੂੰ ਡੰਡੇ ਮਾਰਦਾ ਸੀ? ਸਾਈਆਂ ਨਾਲ ਜੋ ਇਹਨਾਂ ਸਿੱਖਾਂ ਨਾਲ ਲੜਾਈ ਹੁੰਦੀ। ਅੱਛਾ, ਉਹ ਵੀ ਪੁੱਛਦੇ ਤੁਹਾਨੂੰ? ਜਬਰੂ ਤੇ ਪੋਲੋ। ਜਬਰੂ ਤੇ ਪੋਲੋ? ਹਾਂ, ਬਦਮਾਸ਼ ਨਾਲ ਉਹ ਡੰਡੇ ਡੁੰਡੇ ਜਿਹੜਾ ਨਹੀਂ, ਇਹ ਤੁਹਾਡੇ ਪਿੰਡ ਦੇ ਥਾਣਾ ਹੈ? ਸਾਡੇ ਪਿੰਡ। ਅੱਛਾ ਅੱਛਾ ਅੱਛਾ, ਕੰਮ ਕਰਦੇ ਸੀ? ਕੰਮ ਕੁਮ ਹੀ ਕਰਦੇ। ਸਹੀ ਹੋ ਗਿਆ। ਤੇ ਸਾਡੇ ਨਾਲ ਡੰਡਾ ਸੋਟਾ ਵੀ ਮਾਰਦੇ ਸੀ, ਉਹ ਸਿੱਖਾ ਸੁੱਖਾਂ ਨੂੰ ਹਾਟੀ ਨੂੰ। ਅੱਛਾ ਅੱਛਾ ਅੱਛਾ, ਬਾਬਾ ਜੀ ਹੁਣ ਇਹ ਦੱਸੋ, ਪਿੰਡ ਦੇ ਆਲੇ ਦੁਆਲੇ ਜਾਂ ਪਿੰਡ ਦੇ ਵਿੱਚ ਕੋਈ ਦੁਸ਼ਮਣੀ ਤੇ ਨਹੀਂ ਸੀ ਆਪਸ 'ਚ? ਲਾਗੇ ਕੋਲੀ ਵਾਲਿਆਂ ਨਾਲ ਤੇ ਸਾਡੀ ਆਪੋ ਵਿੱਚ ਦੀ ਦੁਸ਼ਮਣੀ ਸੀ। ਤੋੜ ਦਾ ਵੈਰ ਬੜੀ ਦੇਰ 7-20 ਸਾਲ ਹੋ ਗਿਆ। ਉਹ ਕਿਉਂ ਵੈਰ ਪੈ ਗਿਆ ਸੀ? ਉਹ ਜ਼ਮੀਨ ਇੱਕ ਦੂਜੇ ਨੇ ਉਹਨਾਂ ਨੂੰ ਲਿਖ ਦਿੱਤੀ, ਇਹ ਮੁੜ ਕੇ ਲੈਣ ਵਾਲੇ ਮਤਲਬ ਲੈਂਦੇ ਸਾਂ, ਅਸੀਂ ਉਹਨਾਂ ਤੋਂ ਜ਼ਬਰ ਸਾਂ। ਅੱਛਾ, ਹੈ ਉਹ ਸਾਰਾ ਪਿੰਡ ਸੀ ਵੀ ਸਾਡੇ ਅੱਗੇ ਕੋਈ ਬੰਦਾ ਲਾਗੇ ਤਹਿਸੀਲ ਤੱਕ ਵੀ ਕੋਈ ਸਾਡੇ ਅੱਗੇ ਨਹੀਂ ਖਲੋਂਦਾ। ਅੱਛਾ, ਵਾਹ ਜੀ ਵਾਹ। ਸਾਡਾ ਬਹੁਤਾ ਜੋਸ਼ ਨਾਰੂਆਂ ਦਾ ਹੈ ਹੀ 2-3 ਘਰ ਤਾਂ। ਸਾਡਾ ਜਿਹੜਾ ਤਾਇਆ ਸੀ ਨਾ ਚੰਦ ਖਾਂ, ਵਲਦ ਮੰਮਨ ਖਾਂ, ਉਹ ਤਾਂ ਵਿੱਚੋਂ ਜੇਲ੍ਹ ਤੋਂ ਬੰਦੇ ਛਡਾ ਦਿੰਦਾ। ਤਹਿਸੀਲਦਾਰ ਪਟਵਾਰੀਆਂ ਨੂੰ ਹਰ ਇੱਕ ਨੂੰ ਜਦੋਂ ਦਵਾਈ ਲੈਣ ਆਉਂਦੇ ਸੀ ਤੇ ਉਦੋਂ ਬੜਾ ਉਹਨਾਂ ਨੂੰ ਮਾਰਿਆ। ਮਾਰ ਕੇ ਤੇ ਫਿਰ ਸਾਰੀ ਤਹਿਸੀਲ ਦੇ ਪੈਸੇ ਸਾਡੇ ਕੋਲ ਹੀ ਆਏ ਤੇ ਫਿਰ ਉਹ ਸਾਰੀ ਅਸੀਂ ਆਪਣੇ ਆਪ ਹੀ ਤਾਰੇ। ਵਾਹ ਜੀ ਵਾਹ। ਅੱਛਾ ਬਾਬਾ ਜੀ, ਹੁਣ ਇਹ ਦੱਸੋ, ਜਦੋਂ 47 ਦੀ ਵੰਡ ਹੋਈ ਹੈ, ਉਸ ਵੇਲੇ ਕਿੱਦਾਂ ਤੁਸੀਂ ਲੋਕ ਇੱਥੇ ਆਏ, ਕਿੱਦਾਂ ਤੁਸੀਂ ਆਪਣਾ ਪਿੰਡ ਛੱਡਿਆ, ਉਹਦੀ ਕਹਾਣੀ ਸੁਣਾਓ। ਇੱਥੋਂ ਹੀ ਆ ਗਏ ਖਲਚੀ। ਨਹੀਂ, ਉੱਥੇ ਪੂਰੀ ਕਹਾਣੀ ਦੱਸੋ ਕਿ ਪਿੰਡ ਤੇ ਹਮਲਾ ਹੋਇਆ ਸੀ ਜਾਂ ਕਿੱਦਾਂ ਤੁਹਾਨੂੰ ਪਤਾ ਲੱਗਿਆ ਸੀ? ਲਾਗੇ ਮਤਲਬ ਪਿੰਡ ਦੇ ਵਿੱਚ ਕੋਲੀ ਜਿਹੜਾ ਉੱਥੇ ਬੜਾ ਮਤਲਬ ਬੜਾ ਜੱਸਾ ਪਿਆ। ਅੱਛਾ, ਉੱਥੇ ਕਾਦਨ ਉੱਤੇ ਲੈ ਕੇ ਚਬਾਰੀ ਤੇ ਚੜ ਗਿਆ। ਉਹ ਰਫਲ ਲੈ ਕੇ ਬੜੇ ਹੁਣ ਸਿੱਖ ਮਾਰੇ। ਕਿਨੇ? ਕਾਦਰ ਨੇ। ਕਾਦਰ? ਆਹੋ, ਜਿਹਨਾਂ ਨਹੀਂ ਸਾਡੀ ਦੁਸ਼ਮਣੀ ਦਾ। ਅੱਛਾ, ਜਿਹਨਾਂ ਤੁਹਾਡੀ ਦੁਸ਼ਮਣੀ ਸੀ ਰਾਜਪੂਤਾਂ ਨਾਲ।
ਉਹਨ ਬੜੇ ਸਿੱਖ ਮਾਰੇ। ਮੁੜ ਕੇ ਭਰਾਈ ਸਨ, ਭਰਾਈਆਂ ਉੱਥੇ ਗਰਕਾ ਖੇਡ ਖੇਡ ਕੇ ਬੜਾ ਮਾਰਿਆ। ਅੱਛਾ। ਫੇਰ ਇੱਥੇ ਆਣ ਕੇ ਸਾਡੇ ਅਸੀਂ ਬਗੈਰ ਹੀ ਉਸੇ ਤੋਂ ਪਹਿਲੋਂ ਨਿਕਲ ਆਏ। ਜਦੋਂ ਉਹਨਾਂ ਨੂੰ ਉੱਥੇ ਮਾਰ ਵੱਟ ਡੈ ਪੈ ਕਰਦੇ, ਅਸੀਂ ਨਿਕਲ ਕੇ ਤੇ ਆ ਗਏ ਭੋਰਸੀ, ਵੱਡਾ ਪਿੰਡ। ਅੱਛਾ। ਉਹਨੂੰ ਵੱਡਾ ਪਿੰਡ ਆਂਦੇ ਸੀ, ਭੋਰਸੀ ਵੀ ਆਂਦੇ ਸੀ। ਉੱਥੇ ਆ ਗਏ। ਉੱਥੋਂ ਮੁੜ ਕੇ ਆ ਗਏ ਅਸੀਂ ਖਲਚੀ। ਅੱਛਾ। ਖਲਚੀਆਂ ਦੇ ਵਿੱਚ ਉੱਥੋਂ ਖੁਆਬ ਦਾ ਕੋਈ ਇਸੇ ਤਰ੍ਹਾਂ ਗੱਲ ਆਇਆ, ਜਿਹਦਾ ਬਰਕਤ ਸ਼ਾਹ ਦਾ ਮੇਲਾ ਦੱਸਦਾ। 5 ਬੱਕਰੇ ਦਿੱਤੇ। ਉਹਨਾਂ ਆਖਿਆ 5 ਬੱਕਰੇ ਫਲਾਣੇ ਦਿਨ ਨੂੰ ਕਾਫਲਾ ਤੁਰ ਪਊਗਾ। ਅੱਛਾ। ਫਿਰ ਉੱਥੋਂ ਕਾਫਲਾ ਤੁਰ ਪਿਆ। ਫਿਰ ਤੁਸੀਂ ਕਲਸੀਆਂ ਆ ਗਏ? ਹਾਂ, ਕਲਸੀਆਂ ਆ ਗਏ। ਆ ਫਿਰ ਅਸੀਂ ਖਲਚੀਆਂ ਆ ਗਏ। ਖਲਚੀਆਂ ਤੋਂ ਉੱਥੋਂ ਫਿਰ ਸਾਨੂੰ ਲੈ ਤੁਰੇ। ਫਿਰ ਅੰਮ੍ਰਿਤਸਰ ਵਾਲੇ ਕੰਪ ਚ ਆ ਗਏ। ਤੁਰਦੇ ਹੀ ਆਏ? ਆ ਤੁਰਦੇ। ਉੱਥੇ ਫਿਰ ਰਾਤ ਫਾਕੇ ਫੂਕੇ ਕੱਟੇ। ਅੱਛਾ। ਬੁਰਾ ਹਾਲ ਦਿਆ ਕਿ ਕੋ ਕੁਛ ਆਇਆ ਜੀ। ਲੋਕਾਂ ਗੋਂਗੂਆਂ ਦੇ ਪੱਤੇ ਦਰਖਤਾਂ ਦੇ ਭਰੂ ਭਰੂ ਕੇ ਤੇ ਫਿਰ ਉੱਥੇ ਲੋਕਾਂ ਖਾਦੇ। ਅੱਛਾ। ਅਬਾਲ ਕੇ। ਤੇ ਫਿਰ ਸਵੇਰੇ ਜੋ ਤੜਕਾ ਹੋਇਆ ਨਾ, ਤੇ ਝੋਟੇ ਦਾ ਸੀ ਉਹਦਾ ਬਾਊ। ਬਾਊ ਦੀ ਮਾਂ ਦੀ ਬੜੀ ਜਵਾਨ ਸੀ। ਉਹ ਉਹਨੂੰ ਆਂਦੀ ਆ ਬਈ ਜਾ ਬਾਊ ਉੱਥੋਂ ਗੰਨਾ ਲਿਆ, ਇਹਨਾਂ ਨਿਆਣਿਆਂ ਨੂੰ ਟੋਟੀ ਟੋਟੀ ਦੇਈਏ, ਨਿਆਣੇ ਬੜੇ ਰੋਂਦੇ ਆ। ਅੱਛਾ। ਉਹ ਆਂਦਾ ਮਾਂ ਸਿੱਖ ਵੜਿਆ। ਉਹਨੇ ਆਖਿਆ ਪਰਵਾਹ ਨਾ ਕਰ, ਜਾ ਤੈਨੂੰ ਮੈਂ 32 ਧਾਰਾਂ ਬਖਸ਼ੀਆਂ। ਉਹ ਫਿਰ ਬਲਮ ਲਾ ਕੇ ਤੇ ਛਵੀ ਲਾ ਕੇ ਫਿਰ ਗਿਆ। ਜੋ ਸਿੱਖ ਸੀ ਸਭ ਭੱਜ ਗਿਆ। ਅੱਛਾ। ਇੱਕ ਸਿੱਖ ਨਹੀਂ ਉੱਥੇ ਕਰਾਇਆ, ਏਡਾ ਜਵਾਨ ਬਾਊ ਸੀ। ਉਹ ਫਿਰ ਉੱਥੋਂ ਭੱਜ ਗਿਆ। ਉੱਥੇ ਕਮਾਈ ਪਈ ਸੀ ਮਰੀ। ਉਹਨੂੰ ਤਾਂ ਚੁੱਕਿਆ, ਉਹਦੇ ਬੋਝੇ ਵਿੱਚੋਂ ਨਿਕਲਿਆ 150 ਰੁਪਇਆ। ਅੱਛਾ। ਉਹਦਾ ਫਿਰ ਆਟਾ ਉਟਾ ਲਿਆਂਦਾ ਤੇ ਉਹ ਫਿਰ ਖਾਧਾ। ਉੱਥੋਂ ਗੱਡੀਆਂ ਤੇ ਬਹਿ ਕੇ ਨਾਲ ਹੀ ਸਾਡੇ ਜੈਲਦਾਰ, ਅਸੀਂ ਇੱਥੋਂ ਕੋਲੀਆ ਦੇ ਅਸੀਂ ਤੁਰ ਪਏ ਹਾਂ। ਫਿਰ ਅਸੀਂ ਆਏ, ਇੱਥੇ ਆ ਗਏ ਹਾਂ ਲਾਹੌਰ ਬਾਰਗਾਹ ਦੇ ਵਿੱਚ। ਉੱਥੇ ਆਣ ਕੇ ਫਿਰ ਅਸੀਂ ਸਾਰੇ ਗਵਾਜਪੁਰ ਗਏ ਇੱਕ ਦੂਜੇ ਤੋਂ। ਅੱਛਾ। ਅੱਛਾ। ਫਿਰ ਉਹ ਮਿਲਟਰੀ ਵਾਲੇ ਲੈ ਕੇ ਤੇ ਉੱਥੇ ਬਾਰਗਾਹ ਦੇ ਵਿੱਚ ਸਾਨੂੰ ਛੱਡ ਕੇ ਆਏ। ਫਿਰ ਅਸੀਂ ਚਲੇ ਗਏ ਲਾਲਪੁਰ। ਅੱਛਾ। ਲਾਲਪੁਰ ਉੱਥੇ ਰਹੇ 85 ਦੇ ਵਿੱਚ। ਚੱਕ 85? ਚੱਕ 85 ਦੇ ਵਿੱਚ। ਉੱਥੇ ਫਿਰ ਹੈਗੇ ਸਨ ਮੁਗਲ। ਉਹ ਨਾ ਉੱਥੇ ਸਾਨੂੰ ਟਿਕਟ ਦੇਣ ਤੇ ਫਿਰ ਮੁਗਲਾਂ ਨੂੰ ਫਿਰ ਅਸੀਂ ਸਭ ਕੁਝ ਦੱਸਿਆ, ਜੋ ਕੁਛ ਵੀ ਹੋਇਆ। ਫਿਰ ਉਹ ਸਾਡੇ ਕੋਲ ਡਰ ਕੇ ਅਸੀਂ ਸਵੇਰੇ ਕਪਾਹ ਵੀ ਜੂਗੀ ਹਰ ਗੱਲਬਾਤ ਕੀਤੀ। ਅੱਛਾ। ਫਿਰ ਡਾਂਗ ਸੋਟਾ ਅਸੀਂ ਉਹਨਾਂ ਨੂੰ ਫੇਰਿਆ। ਅੱਛਾ। ਤੇ ਫਿਰ ਅਸੀਂ ਆ ਗਏ ਉੱਥੇ ਇੱਥੇ ਆਪਣਾ 85 ਜੋ ਨਿਕਲ ਗਏ। ਤੇ ਫਿਰ ਅਸੀਂ ਨਾ ਉਹਨਾਂ ਨੂੰ ਛੱਡ ਕੇ ਨਾ ਉੱਥੇ ਹੀ ਤੇ ਰਾਤ ਅਸੀਂ ਨਿਕਲ ਕੇ ਨਾ ਸਾਡਾ ਕੱਲਾ ਘਰ ਉੱਥੇ ਕੀੜੀਆਂ ਵੱਡੀਆਂ ਲੱਗਦੀਆਂ ਸੀ। ਅੱਛਾ। ਤੇ ਫਿਰ ਅਸੀਂ ਜਸਕੋਟ ਆ ਗਿਆ। ਉੱਥੇ ਸਾਡਾ ਮਾਮਾ ਹੰਦਾਇਤ ਖਾਨ ਥਾਣੇਦਾਰ ਲੱਗਾ ਹੈ। ਅੱਛਾ। ਹਾਂ, ਫਿਰ ਮੈਂ ਤੁਹਾਨੂੰ ਸਾਰੀ ਦੱਸਾਂ। ਇਹ ਅਗਲੇ ਪਾਸੇ ਜੋ ਲਾਲਪੁਰ ਆ ਗਿਆ, ਉੱਥੇ ਕਲਫੂ ਆਰਡਰ ਲੱਗਾ। ਉਹਨਾਂ ਫਿਰ ਸਾਨੂੰ ਫੜ ਲਿਆ। ਉਹਨਾਂ ਫੜ ਲਿਆ। ਉਹਨਾਂ ਆਖਿਆ ਸਿੱਧੇ ਹੋ ਜਾਓ, ਲਾਈਨ 'ਚ ਲੱਗ ਜਾਓ। ਅੱਛਾ। ਗੋਲੀ ਦੇ ਤੁਸੀਂ ਹੱਕਦਾਰ ਦੇ। ਉਹ ਫਿਰ ਨਾਰਾਇਣ ਸਿੰਘ ਲੱਗਾ ਸੀ। ਨਾਰਾਇਣ ਸਿੰਘ? ਨਾਰਾਇਣ ਸਿੰਘ ਲੱਗਾ ਸੀ ਆਪਣਾ ਮੇਜਰ। ਅੱਛਾ। ਉਹਨਾਂ ਆਖਿਆ ਕਿੱਥੋਂ ਆਏ? ਉਹਨਾਂ ਆਖਿਆ ਅੰਮ੍ਰਿਤਸਰੋਂ। ਚੱਕ ਗੜੇ ਖਾਨੇ ਇਹ ਚੌਧਰੀ ਨੂੰ ਉੱਥੇ ਚੌਧਰੀ ਚੰਦ ਖਾਨ ਨੂੰ ਜਾਣਦੇ। ਉਹਨਾਂ ਆਖਿਆ ਉਹ ਮੇਰਾ ਭਰਾ। ਉਹਨੇ ਆਖਿਆ ਪਰਾਂ ਹੋ ਜਾਓ। ਨਾਲੇ ਫਿਰ ਸਾਨੂੰ ਇੰਨੇ ਕੁ ਵੇਸਕੋਟ ਦਿੱਤੇ, ਨਾਲੇ ਹੁਣ ਸਾਨੂੰ ਪਰਾਂ ਕਰ ਦਿੱਤਾ। ਵਾਹ ਜੀ ਵਾਹ। ਆ ਗਈ ਸਮਝ? ਫਿਰ ਉਹ ਕਰਫੂ ਆਰਡਰ ਚੋਂ ਉਹਨੂੰ ਕੱਢ ਦਿੱਤਾ ਨਾਰਾਇਣ ਸਿੰਘ ਨੇ। ਮੈਨੂੰ ਉਹਦਾ ਮੇਜਰ ਦਾ ਵੀ ਪਤਾ ਹੈ। ਉਹ ਫਿਰ ਲੁੰਡੀ ਜੀ ਕਾਰ ਉੱਥੋਂ ਲੈ ਕੇ ਫਿਰ ਅਸੀਂ ਉੱਥੋਂ ਨਿਕਲ ਕੇ ਤੇ ਫਿਰ ਅਸੀਂ ਉੱਥੋਂ ਬਹਿ ਕੇ ਫਿਰ ਅਸੀਂ ਆ ਕੇ ਗੁੱਜਾਂ ਵਾਲੇ। ਅੱਛਾ, ਗੁੱਜਾਂ ਵਾਲੇ। ਹਾਂ, ਉੱਥੇ ਆਲਮ ਸ਼ਾਹ ਸਿਪਾਹੀ ਲੱਗਾ ਸੀ, ਉਹਦੇ ਕੋਲ ਫਾਇਦਾ ਹੈ। ਫਿਰ ਅਸੀਂ ਉੱਥੋਂ ਆ ਗਏ ਮਸੰਦੇ 'ਚ। ਅੱਛਾ, ਮਸੰਦੇ। ਮਸੰਦੇ ਉੱਥੇ ਰਹਿੰਦੇ ਰਹੇ। ਤੇ ਹੁਣ ਫਿਰ ਮੈਂ 20 ਸਾਲ ਹੋ ਗਿਆ ਤੇ ਇੱਥੇ ਮੈਂ ਝਬਰੀਆਂ ਆ ਗਿਆ। ਮਸੰਦੇ ਜ਼ਮੀਨ ਆਪਣੀ ਕਿਹੜੇ ਪਿੰਡ ਪਈ ਸੀ ਆ ਕੇ, ਜਿਹੜੀ ਪਿਛਲੀ ਜ਼ਮੀਨ ਸੀ ਆਪਣੀ? ਉਹ ਮਸੰਦੇ ਵਿਰਕਾਂ ਦੇ। ਪੂਰੀ ਜ਼ਮੀਨ ਮਿਲੀ ਕਿ ਘੱਟ ਮਿਲੀ? ਘੱਟ ਮਿਲੀ। ਕਿੰਨੇ ਪੈਲੀਆਂ ਪਈਆਂ ਇੱਥੇ? ਇੱਥੇ 15 ਕੁ ਪੈਲੀਆਂ ਸਾਨੂੰ ਪਈਆਂ। ਬਸ?
ਉੱਥੇ ਇੰਨੇ ਮੁਰੱਬੇ ਸੀ। ਉਹ ਮਰੱਬੇ ਮੁੜ ਕੇ ਮਰੱਬਿਆਂ ਵਾਲੇ ਫਿਰ ਸਾਡੇ ਕੋਲ ਸਿਰਫ 10 ਮਰੱਬੇ ਰਹਿ ਗਏ ਜਿਹੜੇ ਰਾਜਪੂਤਾਂ ਦੀ ਗੈਸ ਸੀ, ਕਿਸੇ ਨੂੰ ਵਿਗਾ ਦੇ ਤੇ ਕਿਸੇ ਨੂੰ ਕਿੱਲਾ ਦੇ, ਕਿਸੇ ਨੂੰ ਕੁਛ ਕਰ। ਇੱਥੇ ਆ ਕੇ 10 ਮੁਰੱਬੇ ਪੈ ਗਏ ਸੀ ਤੁਹਾਨੂੰ? 10 ਮਰੱਬੇ ਫਿਰ ਸਾਨੂੰ ਵੰਡਵੀਂ ਪਈ ਆ। ਅੱਛਾ। ਸਰਦਾਰ ਖਾਨ ਦੀ ਤੇ ਨਵਾਬ ਖਾਨ ਦੀ ਹੂੰ। ਤੇ ਮਮਨ ਖਾਨ ਦੀ ਔਲਾਦ ਨੂੰ 3 ਘਰ ਸਨ, 10 ਮਰੱਬੇ 3 ਮਰੱਬੇ ਸਾਨੂੰ ਜ਼ਮੀਨ ਦੇ ਹੁੰਦੇ ਸੀ। ਅੱਛਾ, ਉਹ ਕਿਹੜੇ ਪਿੰਡ ਪਈ ਫਿਰ ਸਾਰੀ? ਉਹ ਬਾਕੀ ਉੱਥੇ ਉਹਨਾਂ ਨੂੰ 17 ਚ ਪੈ ਗਈ। ਅੱਛਾ। 17 ਚ ਹੂੰ। ਸਾਨੂੰ ਫਿਰ ਇਸੇ ਪੈ ਗਈ। ਅੱਛਾ। ਉਹ ਬਾਕੀ ਸਾਡੇ ਤਾਏ ਚਾਚੇ ਜਿਹੜੇ ਉਹ 17 ਚ। ਸਹੀ 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 ਸਹੀ। ਅੱਛਾ ਬਾਬਾ ਜੀ, ਆਪਣੇ ਜੀ ਸਾਰੇ ਸਹੀ ਸਲਾਮਤ ਆ ਗਏ ਸੀ? ਕੋਈ ਰਾਹ 'ਚ ਮਰਿਆ ਤੇ ਨਹੀਂ ਸੀ? ਸਭ ਸਹੀ ਆ ਗਏ ਸੀ? ਸਾਰੇ ਸਹੀ ਆ। 47 ਤੋਂ ਬਾਅਦ ਹਾਂ। ਕੋਈ ਆਪਣਾ ਪਿੰਡ ਵੇਖਣ ਗਿਆ ਦੁਬਾਰਾ? ਪੀਰ ਗਏ, ਹੋਰ ਮੈਂ ਨਹੀਂ। ਮਨੀਰ ਸ਼ਾਹ ਗਿਆ, ਮਸ਼ਤਾਕ ਸ਼ਾਹ ਗਿਆ, ਹੂੰ। ਉਹ ਪੀਰ ਗਏ ਹੀ ਨਹੀਂ ਕੋਈ ਵੀ। ਰਾਜਪੂਤਾਂ ਜੋ ਕੋਈ ਨਹੀਂ ਗਿਆ। ਪੀਰ ਸੈयद ਸਨ? ਹਾਂ। ਸਹੀ ਹੋ ਗਿਆ। ਅੱਛਾ, ਤੇ ਤੁਹਾਡਾ ਨਹੀਂ ਕਦੇ ਦਿਲ ਕੀਤਾ ਮੈਂ ਆਪਣਾ ਪਿੰਡ ਵੇਖ ਆਵਾਂ? ਮੈਂ ਆਪਣਾ ਪਿੰਡ ਨੂੰ ਤੇ ਦਿਲ ਕੀਤਾ, ਪਰ ਜਾਣ ਨਹੀਂ ਦਿੰਦੇ ਉੱਥੇ। ਦਿਲ ਕਰਦਾ ਹੈ? ਹਾਂ। ਆਪਣੇ ਘਰ ਦਾ ਨਕਸ਼ਾ ਯਾਦ ਹੈ ਕਿਹੜੇ ਪਾਸੇ ਸੀ? ਬਿਲਕੁਲ ਕਰਦਾ ਨਾ। ਥੋੜਾ ਸਮਝਾਓ ਕਿਹੜੇ ਪਾਸੇ ਸੀ ਪਿੰਡ ਦੇ? ਇਹ ਮੀਆਂ ਮਿੰਟ ਨੂੰ ਸਾਹਮਣਾ ਹੂੰ। ਜਿੱਥੇ ਖੂਹੀ ਸੀ ਉਹ ਬੇਬਾਦ ਹੋਈ ਤੇ ਰਾਜ ਕਿਆਂ ਦੀ ਬੈਠਕ ਤੋਂ ਸਾਹਮਣੇ ਹੂੰ। ਸਾਡੇ ਘਰ ਦੇ ਦਾਰੂਆਂ ਦੇ ਸੀ। ਅੱਛਾ। ਤੇ ਮੀਆਂ ਮਿੰਟ ਨੂੰ ਸਾਹਮਣਾ ਤੇ ਨਾਲ ਹੀ ਲਾਗੇ ਇਹਨਾਂ ਦੇ ਪਟਵਾਰੀਆਂ ਦੇ ਲਾਗੇ ਹਵੇਲੀ ਸਾਡੀ। ਅੱਛਾ। ਤੇ ਨਾਲ ਹੀ ਹਾਬੇ ਕੇ ਤੇ ਨਾਲ ਮੀਆਂ ਜੀ ਆਜੇ ਮਸਜਿਦ ਤੇ ਨਮਾਜ਼ਾਂ ਨਮੂਜ਼ਾਂ ਪੜਾਉਂਦੇ ਸੀ। ਉੱਥੇ ਕੋਈ ਦਰਖਤ ਵੀ ਹੈਗਾ ਸੀ ਹਵੇਲੀ ਦੇ ਵਿੱਚ ਜਾਂ? ਹਵੇਲੀ ਵਿੱਚ ਪਿੱਪਲ, ਪੁਰਾਣਾ? ਬੜਾ ਤਗੜਾ ਪਿੱਪਲ ਸੀ ਅੱਛਾ, ਤੁਹਾਡੀ ਹਵੇਲੀ 'ਚ? ਹਵੇਲੀ ਜਾ। ਤੇ ਘਰ ਦੇ ਵਿੱਚ ਘਰ ਪੱਕਾ ਸੀ ਕਿ ਕੱਚਾ ਸੀ? ਕੱਚਾ ਹੀ ਸੀ। ਅੱਛਾ, ਕੱਚੇ ਸਨ। ਹਾਂ, ਕੱਚੇ ਸਨ। ਇਸੇ ਨਾਲ ਹੀ ਜਿਹੜੇ ਦੂਸਰੇ ਤਾਏ ਚੰਦ ਕੇ ਉਹ ਕੋ ਬੈਠਕਾਂ ਜਿਹੀਆਂ ਪੱਕੀਆਂ ਸੀ, ਕੋ ਕੱਚੀਆਂ ਸੀ। ਹਵੇਲੀ ਜਿਹੜੀ ਉਹ ਪੱਕੀ ਸੀ। ਅੱਛਾ। ਛੱਪੜ ਹੈਗਾ ਸੀ ਪਿੰਡ ਦੇ ਵਿੱਚ? ਹਾਂ, ਚੱਪੜ ਹੈਗਾ। ਉਹ ਕਿਹੜੇ ਬੰਨੇ ਸੀ ਪਿੰਡ ਦੇ? ਉਹ ਮਸਜਿਦ ਲਾਗੇ। ਤੇ ਮਸਜਿਦ ਲੱਗੇ ਸੀ? ਹਾਂ, ਉਹ ਮਸਜਿਦ ਲਾਗੇ ਤੇ ਮਸਜਿਦ ਤੋਂ ਇੱਕ ਉਰਾ ਸੀ ਤੇ ਇੱਕ ਮਸਜਿਦ ਤੋਂ ਇਸ ਪਾਸੇ ਸੀ ਛੱਪੜ। ਅੱਛਾ, 2 ਛੱਪੜ ਸਨ। ਹਾਂ, 2। ਹੁਣ 75 ਸਾਲ ਹੋ ਗਏ ਆ ਪਾਕਿਸਤਾਨ ਬਣੇ ਨੂੰ। ਹਾਂ। ਪਿੰਡ ਵੇਖਣ ਨੂੰ ਦਿਲ ਕਰਦਾ ਆਪਣਾ? ਆਹੋ। ਗੱਲ ਕਰਨ ਨੂੰ ਦਿਲ ਕਰਦਾ ਆਪਣੇ ਯਾਰਾਂ ਬੇਲੀਆਂ ਦੇ ਨਾਲ? ਹਾਂ। ਮੈਂ ਉੱਥੇ ਨੰਤੀ ਹੋਣੀ ਇਹਨਾਂ ਨੂੰ ਸਾਰਿਆਂ ਨੂੰ। ਇਹਨਾਂ ਨੂੰ ਮੈਂ ਅਜੇ ਤੱਕ ਉਹ ਨੰਤੀ ਹੋਣੀ। ਹਾਂ। ਭਜੂ ਅਰਜਨ। ਹਾਂ, ਜਾਣਦੇ ਹੋ ਇਹਨਾਂ ਨੂੰ? ਆਹੋ। ਯਾਦ ਕਰਦੇ ਹੋ? ਆਹੋ, ਯਾਦ ਉਹਨਾਂ ਨੂੰ ਹੁਣ ਕੀ ਪਤਾ। ਜੇ ਅਗਰ ਉਹਨਾਂ ਵਿੱਚੋਂ ਕੋਈ ਜਿਉਂਦਾ ਹੋਇਆ ਹਾਂ। ਤੇ ਤੁਹਾਡੀ ਗੱਲ ਕਰਾਈਏ ਆਪਸ 'ਚ? ਹਾਂ, ਕਰਾ ਦਿਓ। ਕਰੋਗੇ ਗੱਲ? ਹਾਂ, ਕਰਾਂਗੇ। ਵਾਹ ਜੀ ਵਾਹ। ਕਰਾ ਦਿਓ। ਜ਼ਰੂਰ ਜੀ, ਕੋਸ਼ਿਸ਼ ਕਰਾਂਗੇ ਤੁਹਾਡੀ ਆਪਸ 'ਚ ਗੱਲਬਾਤ ਹੋ ਜਾਏ। ਆਹੋ, ਨੰਤੇ ਨਾਲ ਕਰਾ ਦਿਓ। ਉਹਦਾ ਹਜ਼ਾਰਾਂ ਦੇ ਮੁੰਡਿਆਂ ਨਾਲ, ਉਹ ਜਿਹਨਾਂ ਨੂੰ ਭਜੋ ਨਹੀਂ ਆਖਿਆ, ਉਹਨਾਂ ਨਾਲ ਕਰਾ ਦਿਓ। ਅੱਛਾ। ਜੇ ਨਹੀਂ ਤੇ ਅਰਜਨ ਨਾਲ ਉਦੋਂ ਹੋਵੇ, ਅਰਜਨ ਹੋਵੇ ਉਹਦੇ ਨਾਲ ਕਰਾ ਦਿਓ। ਜ਼ਰੂਰ ਜੀ ਜ਼ਰੂਰ, ਕੋਸ਼ਿਸ਼ ਕਰਾਂਗੇ ਕਿ ਤੁਹਾਡੀ। ਤੇ ਜੇ ਨਹੀਂ ਤੇ ਉਹ ਇਹਨਾਂ ਨਾਲ ਆਪਣੇ ਨਾਲ ਤੋਤੇ ਕਿਆ ਜੋ ਮੀਆਂ ਮਿੰਟ ਹੋਏ ਉਹਨਾਂ ਨਾਲ ਕਰਾ ਦਿਓ। ਉਹ ਜਿਹੜਾ ਬੂਆ ਸਿੰਘ ਆ ਉਹਦੇ ਮੁੰਡੇ ਉੱਥੇ ਹੋਏ ਜਿੱਥੇ ਅਸੀਂ ਪੜ੍ਹਦੇ ਸਾਂ ਮੀਆਂ ਮਿੰਟ, ਉਹਨਾਂ ਨਾਲ ਕਰਾ ਦਿਓ। ਠੀਕ ਹੋ ਗਿਆ। ਜੇ ਨਾ ਹੋ ਗਿਆ ਤਾਂ ਸੱਲੀ ਸੇਲ ਸਿਉਂ ਜਿਹੜਾ ਸੀ ਹੂੰ। ਜੈਲਦਾਰ, ਅੱਛਾ। ਉਹਦੇ ਮੁੰਡੇ ਨਾਲ ਸਰਕਟ ਸੀ, ਉਹਦੇ ਪੋਸਟਰ ਨਾਲ ਕਿਸੇ ਨਾਲ ਕਰਾ ਦਿਓ। ਉਹ ਕਿਹੜੇ ਪਿੰਡ ਦਾ ਸੀ? ਇੱਕ ਅੱਖ ਤੋਂ ਲਾਵਾਂ ਸੀ ਸਰਕਟ ਸਿਉਂ ਤੇ ਸੇਲ ਸਿਉਂ, ਇੱਕੋ ਮੁੰਡਾ ਸੀ। ਕਿਹੜੇ ਪਿੰਡ ਦੇ ਸੀ ਇਹ? ਟੋਟੇ ਦੇ। ਟੋਟੇ ਦੇ? ਟੋਟਾ ਨਾਲ ਹੀ ਸੀ? ਹਾਂ। ਉਹ ਨਾ, ਉਹ ਟੋਟੇ ਦੇ ਨਹੀਂ, ਉਹ ਸੱਲੀਆਂ ਦੇ ਸੀ। ਅੱਛਾ, ਨਾਲ ਹੀ ਸੀ? ਹਾਂ, ਸੱਲੀਆਂ ਨਾਲ ਹੀ ਸੀ। ਅੱਛਾ ਅੱਛਾ, ਚਲੋ ਜੀ, ਜ਼ਰੂਰ ਇਹ ਵੀਡੀਓ ਤੁਹਾਡੀ ਉੱਥੇ ਜਾਏਗੀ। ਕੋਈ ਨਾ ਕੋਈ ਬੰਦਾ ਰਾਬਤਾ ਕੀਤਾ ਨਾ ਸਾਡੇ ਨਾਲ ਤੇ ਅਸੀਂ ਤੁਹਾਡੇ ਕੋਲ ਆਵਾਂਗੇ ਦੁਬਾਰਾ ਤੇ ਤੁਹਾਡੀ ਵੀਡੀਓ ਕਾਲ ਦੇ ਥਾਂ ਗੱਲ ਕਰਾਵਾਂਗੇ। ਚਲੋ, ਬਹੁਤ ਮਿਹਰਬਾਨੀ ਬਜ਼ੁਰਗੋ, ਬੜਾ ਵਧੀਆ ਲੱਗਿਆ ਤੁਸੀਂ ਜਿਹੜੀਆਂ ਗੱਲਾਂ ਸੀ ਦੱਸੀਆਂ। ਬਹੁਤ ਸ਼ੁਕਰੀਆ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।